ਕਿਸਾਨੀ ਦੀ ਯੂਰੀਆ ਖਾਦ ਜੇ ਲੈਣੀ ਹੈ ਤਾਂ ਤੁਹਾਨੂੰ ਗੋਹਾ ਖਾਦ ਦੀ ਬੋਰੀ ਖਰੀਦਣੀ ਪਊਗੀ। ਇਹ ਆਪਾਂ ਨਹੀਂ ਕਹਿ ਰਹੇ, ਕੇਂਦਰ ਕਹਿ ਰਿਹਾ। ਪ੍ਰਵੀਨ ਜੀ, ਹੈਰਾਨੀ ਹੁੰਦੀ ਹੈ ਕਿ ਕੇਂਦਰ ਕਿਉਂ ਕਾਰਪੋਰੇਟ ਘਰਾਣਿਆਂ ਦੀ ਝੋਲੀ 'ਚ ਪੈ ਗਿਆ ਇੰਨੀ ਬੁਰੀ ਤਰ੍ਹਾਂ। ਜੀ। ਤਿੰਨ ਖੇਤੀ ਕਾਨੂੰਨ ਜੇ ਲਾਗੂ ਨਹੀਂ ਹੋਏ ਤਾਂ ਹਰ ਹਿੱਲਾ ਵਰਤਿਆ ਜਾ ਰਿਹਾ ਕਿ ਮੰਡੀਆਂ ਖਤਮ ਕਰ ਦਈਏ, ਹਰ ਹਿੱਲਾ ਵਰਤਿਆ ਜਾ ਰਿਹਾ ਕਿ ਖਰੀਦੋ ਫਰੋਖਤ ਸਿਰਫ ਉਹਨਾਂ ਦੇ ਰਾਹੀਂ ਹੋਵੇ, ਉਹਨਾਂ ਦੇ ਸੈਲੂਆਂ 'ਚ ਹੋਵੇ, ਆਪਣੇ ਸਰਕਾਰੀ ਗੋਦਾਮ ਵੀ ਉਹਨਾਂ ਨੂੰ ਭਾੜਿਆਂ ਤੇ ਦੇਤੇ, ਸਾਰਾ ਕੁਝ ਉਹਨਾਂ ਨੂੰ ਸੌਂਪਤਾ। ਤੇ ਹੁਣ ਇੱਥੋਂ ਤੱਕ ਆ ਗਏ ਕਿ ਬੀਜਾਂ ਦਾ ਕੰਟਰੋਲ ਤਾਂ ਉਹਨਾਂ ਕੋਲ ਚਲਾ ਹੀ ਗਿਆ ਜੀ। ਔਰ ਆਉਣ ਵਾਲੇ ਅਗਲੇ 10-20 ਸਾਲਾਂ ਬਾਅਦ ਬੀਜ ਦੀ ਬਲੈਕਮੇਲਿੰਗ ਸ਼ੁਰੂ ਹੋਊਗੀ ਕਿਸਾਨਾਂ ਨਾਲ ਜੀ। ਤੇ ਉਸ ਨਾਂ ਦੇ ਉੱਤੇ ਇੱਕ ਵੱਡਾ ਖਤਰਾ ਖੜਾ ਹੈ। ਪਰ ਆ ਇੱਕ ਪਿਛਲੇ ਕੁਝ ਸਮੇਂ ਤੋਂ ਇੱਕ ਰਵਾਇਤ ਚੱਲੀ ਸੀ ਕਿ ਆਪਾਂ ਮੁੜ ਕੇ ਆਪਣੇ ਰਵਾਇਤੀ ਖਾਦਾਂ ਵੱਲ ਆਈਏ, ਆਪਾਂ ਮੁੜ ਕੇ ਰੂੜੀ ਖਾਦ ਵੱਲ ਆਈਏ, ਠੀਕ ਹੈ, ਆਪਾਂ ਦੇਸੀ ਖਾਦ ਵੱਲ ਮੁੜੀਏ। ਤੇ ਪਿੰਡਾਂ ਦੇ ਵਿੱਚੋਂ ਇਸ ਖਾਦ ਨੂੰ ਪ੍ਰਫੁੱਲਤਾ ਮਿਲਣ ਵੀ ਲੱਗੀ ਸੀ, ਲੋਕ ਆਪਣੇ ਖੇਤਾਂ 'ਚ ਪਾਉਣ ਵੀ ਲੱਗੇ ਸੀ ਜੀ। ਪਰ ਕੇਂਦਰ ਨੂੰ ਜਦੋਂ ਇਹ ਕਨਸੋਹ ਮਿਲੀ ਤਾਂ ਉਹ ਕਹਿੰਦੇ ਕਿ ਅੱਛਾ ਆ ਗੋਹੇ ਦਾ ਪੈਟੈਂਟ ਤਾਂ ਅਸੀਂ ਕਰਾਇਆ ਹੋਇਆ, ਫਿਰ ਅਸੀਂ ਵੇਚਾਂਗੇ ਵੀ। ਸੋ ਇਸ ਲਈ ਹੁਣ ਉਹਨਾਂ ਨੇ ਬਕਾਇਦਾ ਤੌਰ ਤੇ ਯੂਰੀਆ ਤੇ DAP ਦੀ ਖਾਦ ਦੇ ਨਾਲ ਉਹ ਖਾਦ ਖਰੀਦੋਗੇ ਤਾਂ ਮਤਲਬ ਕਿ ਤੁਹਾਨੂੰ ਨਾਲ ਪਹਿਲਾਂ ਇੱਕ ਬੋਰੀ ਉਹਦੀ ਖਰੀਦਣੀ ਪੈਣੀ ਹੈ। ਮਤਲਬ ਇਹ ਸਖਤ ਹਦਾਇਤ ਕੇਂਦਰ ਨੇ ਇੱਕ ਤਰ੍ਹਾਂ ਫਰਮਾਨ ਜਾਰੀ ਕੀਤਾ ਹੈ ਕਿ ਭਾਈ ਜੇ ਤੁਸੀਂ ਯੂਰੀਆ ਲੈਣਾ ਹੈ, ਜੇ ਤੁਸੀਂ DAP ਲੈਣੀ ਹੈ ਤਾਂ ਤੁਹਾਨੂੰ ਉਹਦੀਆਂ 2 ਬੋਰੀਆਂ ਦੇ ਨਾਲ 1 ਬੋਰੀ ਗੋਹਾ ਖਾਦ, ਰੂੜੀ ਖਾਦ ਜਿਹਨੂੰ ਆਪਾਂ ਕਹਿੰਦੇ, ਪੂਰੀ ਰੂੜੀ ਖਾਦ ਤਾਂ ਨਹੀਂ ਹੈਗੀ, ਉਹ ਗੋਹਾ ਖਾਦ ਹੈ ਕਿ ਉਹ ਗੋਹਾ ਖਾਦ ਖਰੀਦਣੀ ਹੋਊਗੀ ਉਹ ਬੋਰੀ। ਤੇ ਇਹ ਬਕਾਇਦਾ ਤੌਰ ਤੇ ਮੜੀ ਜਾ ਰਹੀ ਹੈ ਕਿਸਾਨਾਂ ਸਿਰ। ਪ੍ਰਵੀਨ ਜੀ, ਇਸ ਮੌਕੇ ਇਹ ਵੱਡੀਆਂ ਪ੍ਰਾਈਵੇਟ ਕੰਪਨੀਆਂ ਤਿਆਰ ਕਰ ਰਹੀਆਂ ਨੇ ਜੀ, ਉਹਨਾਂ ਦੇ ਟਰੱਕ ਭਰ ਕੇ ਪੰਜਾਬ 'ਚ ਆਉਣੇ ਸ਼ੁਰੂ ਹੋ ਗਏ। ਠੀਕ ਹੈ, ਉਹ ਜਿੱਥੇ ਯੂਰੀਆ ਤੇ DAP ਵਿਕਦੀ ਹੈ, ਜਿਹੜਾ ਏਜੰਟਾਂ ਰਾਹੀਂ ਵਿਕਦੀ ਆ, ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ, ਉਹਨਾਂ ਨਾਲ ਹੀ ਲੜਾਈ ਝਗੜੇ ਸ਼ੁਰੂ ਹੋ ਗਏ। ਉਹ ਕਹਿੰਦੇ ਕਿ ਬਾਈ ਜੀ ਆ ਜਿੱਥੇ 2 ਟਰੱਕ ਯੂਰੀਆ ਦੇ ਉਤਰਨਗੇ ਉੱਥੇ 1 ਟਰੱਕ ਉਹਦਾ ਵੀ ਉਤਰੂਗਾ, ਜਿੱਥੇ 2 ਟਰੱਕ DAP ਦੇ ਉਤਰਨਗੇ ਉੱਥੇ 1 ਟਰੱਕ ਉਹਦਾ ਵੀ ਉਤਰੂਗਾ, ਜਿੱਥੇ 2 ਥੈਲੇ ਉਹਦੇ ਚੁਕਾਉਂਗੇ ਉਹਦੇ ਨਾਲ 1 ਥੈਲਾ ਉਹ ਚੁਕਾਉਣਾ ਹੀ ਪਊਗਾ, ਉਹਦੇ 300 ਰੁਪਏ ਹੋਰ ਵੱਖਰੇ ਵਸੂਲਣੇ ਪੈਣਗੇ। 300 ਰੁਪਏ ਦੇ ਵਿੱਚ ਗੋਹਾ ਖਾਦ ਦੀ ਬੋਰੀ ਪ੍ਰਾਈਵੇਟ ਕੰਪਨੀਆਂ ਦੀ ਕਿਸਾਨਾਂ ਦੇ ਸਿਰ ਮੜਨੀ ਸ਼ੁਰੂ ਕਰਤੀ ਪੰਜਾਬ ਦੇ ਵਿੱਚ। ਔਰ ਇਹ ਖਾਦ ਬਕਾਇਦਾ ਤੌਰ ਤੇ ਹਰਿਆਣਾ ਔਰ ਉੱਤਰ ਪ੍ਰਦੇਸ਼ ਦੇ ਯੂਨਿਟ ਲਾਏ ਨੇ ਜੀ। ਇਸ ਉੱਤਰੀ ਭਾਰਤ ਨੂੰ ਪੂਰੇ ਨੂੰ ਮਤਲਬ ਕੈਪਚਰ ਕਰਨ ਦੇ ਲਈ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਇਹਦੇ ਯੂਨਿਟ ਨੇ, ਉੱਥੇ ਪਲਾਟ ਲਾ ਕੇ ਇਹ ਟਰੱਕਾਂ 'ਚ ਭਰ ਕੇ ਪੰਜਾਬ ਭੇਜਣੀ ਸ਼ੁਰੂ ਕਰ ਦਿੱਤੀ ਹੈ। 300 ਰੁਪਇਆ ਪ੍ਰਤੀ ਬੋਰੀ, ਮਤਲਬ ਕਿ ਇਹ ਹੈ। 14 ਜੂਨ ਨੂੰ ਅੰਡਰ ਸੈਕਟਰੀ ਹੈ ਜਿਹੜਾ ਖਾਦ ਮੰਤਰਾਲੇ ਦਾ, ਖਾਦ ਮੰਤਰਾਲੇ ਦੇ ਅੰਡਰ ਸੈਕਟਰੀ ਵੱਲੋਂ 14 ਜੂਨ ਨੂੰ ਗਵਰਨਮੈਂਟ ਆਫ ਇੰਡੀਆ ਦੇ ਦਫ਼ਤਰਾਂ ਹੇਠ ਚਿੱਠੀ ਜਾਰੀ ਕਰਕੇ ਕਿਹਾ ਗਿਆ ਕਿ ਜਿਸ ਦੇ ਅਨੁਸਾਰ ਯੂਰੀਆ ਤੇ DAP ਦੀਆਂ 2 ਬੋਰੀਆਂ ਦੇ ਨਾਲ 1 ਬੋਰੀ ਗੋਹਾ ਖਾਦ ਦੀ ਵੇਚਣੀ ਲਾਜ਼ਮੀ ਹੋਏਗੀ। ਇਹ ਹੁਕਮ ਪੱਤਰ ਜਾਰੀ ਹੈ ਜੀ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਹੁਣ ਇਹਦੇ ਨਾਲ ਕੀ ਹੋਣਾ। 40 ਲੱਖ ਪੰਜਾਬ 'ਚ ਕਹਿੰਦੇ 40 ਲੱਖ ਮੀਟ੍ਰਿਕ ਟਨ ਕੈਮੀਕਲ ਖਾਦ ਦੇ ਨਾਲ 20 ਲੱਖ ਮੀਟ੍ਰਿਕ ਟਨ ਗੋਹਾ ਖਾਦ ਵਿਕ ਜਾਣੀ ਹੈ। ਇਹਦਾ ਮਤਲਬ ਪੰਜਾਬ ਦੇ ਸਿਰ ਤੇ ਨਵਾਂ, ਪੰਜਾਬ ਦੇ ਕਿਸਾਨਾਂ ਸਿਰ ਤੇ ਨਵਾਂ 1500 ਕਰੋੜ ਦਾ ਬੋਝ ਪੈਣਾ ਪ੍ਰਵੀਨ ਜੀ। ਅੱਛਾ, ਸੋ ਇਹ ਸਾਰਾ ਖੇਡ ਖੜਾ ਜੀ। ਇਹਦਾ ਮਸਲਾ ਜਦੋਂ ਆਇਆ ਸਾਹਮਣੇ, ਏਜੰਸੀਆਂ ਨੇ ਕੁਝ ਨੇ ਵਿਰੋਧ ਪ੍ਰਗਟਾਇਆ, ਕੁਝ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਨਵੇਂ ਬਣੇ ਖੇਤੀਬਾੜੀ ਮੰਤਰੀ ਉਹਨਾਂ ਕੋਲ ਪਹੁੰਚ ਕੀਤੀ, ਗੁਰਮੀਤ ਖੁੱਡੀਆਂ ਉਹਨਾਂ ਕੋਲ, ਤੇ ਗੁਰਮੀਤ ਖੁੱਡੀਆਂ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕਹਿਤਾ ਤੇ ਆਪ ਵੀ ਸੁਨੇਹਾ ਜਾਰੀ ਕਰਤਾ ਕਿ ਇਹ ਕੋਈ ਲਾਜ਼ਮੀ ਨਹੀਂ ਹੋਊਗਾ ਪੰਜਾਬ 'ਚ ਕਿਸਾਨਾਂ ਤੱਕ ਕਿਸੇ ਨਹੀਂ ਹੋਣ ਦਿਆਂਗੇ। ਬਾਕੀ ਉਹਨਾਂ ਨੇ ਇਹਦੀ ਸਾਰੀ ਖਰੜਾ ਡਾਟਾ, ਉਹ ਚਿੱਠੀਆਂ ਪੱਤਰ ਸਾਰੇ ਮੰਗ ਲਏ ਨੇ, ਵਿਭਾਗ ਨੂੰ ਕਿਹਾ ਕਿ ਮੈਨੂੰ ਤੁਰੰਤ ਉਪਲਬਧ ਕਰਾਓ, ਅੱਜ ਜਾਂ ਕੱਲ ਨੂੰ ਇਹਦੇ ਉੱਤੇ ਕੋਈ ਲਿਖਤੀ ਐਕਸ਼ਨ ਵੀ ਪੰਜਾਬ ਸਰਕਾਰ ਲੈ ਸਕਦੀ ਆ ਜੇਕਰ ਕੋਈ ਕੇਂਦਰ ਵਾਲਿਆਂ ਦਾ ਸੁਨੇਹਾ ਨਾ ਪੜਿਆ। ਜੀ। ਦੇਖੋ, ਬੜੀ ਦੇਰ ਬਾਅਦ ਪੰਜਾਬ ਨੂੰ ਖੇਤੀਬਾੜੀ ਮੰਤਰੀ ਮਿਲੇ ਨੇ ਤੇ ਪੰਜਾਬ ਦੀ ਕਿਸਾਨੀ ਦੀ ਗੱਲ ਤਾਂ ਹੋਣੀ ਚਾਹੀਦੀ ਹੈ।